ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ 204 ਦਿਨ ਹੋ ਚੁੱਕੇ ਨੇ। ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਆਵਾਮ ਹੈ ਖੁੱਲੀ ਜੇਲ੍ਹ ਦੇ ਵਿੱਚ ਡਕੀ ਹੋਈ ਹੈ, ਉਸ ਤੇ ਉਹਨਾਂ ਦੇ ਉੱਪਰ ਉਸੇ ਤਰ੍ਹਾਂ ਹੀ ਜ਼ੁਲਮ ਹੋ ਰਹੇ ਨੇ। ਔਰ ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਜੋ ਭਾਰਤ ਹੈ ਅਮਰੀਕਾ ਦੀ ਸ਼ਹਿ ਤੇ ਪਾਕਿਸਤਾਨ ਦੇ ਜੋ ਆਜ਼ਾਦ ਕਸ਼ਮੀਰ ਹੈ ਉਸ ਦੇ ਉੱਪਰ ਹੁਣ ਉਹ ਹਮਲਾ ਕਰ ਸਕਦਾ ਹੈ। ਸੋ ਇਸ ਉੱਪਰ ਆਪਾਂ ਹੁਣ ਆਪਣਾ ਦਰਸ਼ਕ ਨੂੰ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਔਰ ਇਸੇ ਹੀ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੇ ਜੋ ਮੈਸੇਜ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਦਿੱਲੀ ਦੇ ਵਿੱਚ ਸਡਨਲੀ ਬੀਜੇਪੀ ਵੱਲੋਂ ਵਾਇਲੈਂਸ ਨੂੰ ਭੜਕਾਉਣਾ ਹੈ ਔਰ ਇਹਨਾਂ ਦਾ ਟੌਪ ਜਿਹੜਾ ਦਿੱਲੀ ਦਾ ਬੀਜੇਪੀ ਦਾ ਲੀਡਰ ਹੈ ਕਪਿਲ ਮਿਸ਼ਰਾ ਵੱਲੋਂ ਉਸ ਵੱਲੋਂ ਜਾ ਕੇ ਧਮਕੀਆਂ, ਵਾਇਲੈਂਸ, ਫਿਰ ਪਥਰਾਵ ਕਰਨਾ। ਸੋ ਇੱਕ ਜਿਵੇਂ ਟਰੰਪ ਦੀ ਵਿਜ਼ਿਟ ਨਾਲ ਜੋੜ ਕੇ ਇੱਕ ਗੱਲ ਇਹ ਵੀ ਕੁਝ ਐਕਸਪਰਟਸ ਵੱਲੋਂ ਕਹੀ ਗਈ ਹੈ ਕਿ ਜਿਵੇਂ 20 ਮਾਰਚ 2000 ਨੂੰ ਪ੍ਰੈਜ਼ੀਡੈਂਟ ਕਲਿੰਟਨ ਦੀ ਵਿਜ਼ਿਟ ਦੇ ਵੇਲੇ 35 ਸਿੱਖਾਂ ਨੂੰ ਚਿੱਠੀ ਸਿੰਘਪੁਰਾ ਜ਼ਿਲ੍ਹਾ ਅਨੰਤਨਾਗ 'ਚ ਮਾਰਿਆ ਗਿਆ ਸੀ, ਕਿਉਂਕਿ ਉਦੋਂ ਵੀ ਕਸ਼ਮੀਰ ਦੇ ਵਿੱਚ ਸਟਰਗਲ ਪੂਰੇ ਆਰੂਸ ਦੇ ਉੱਤੇ ਸੀ ਔਰ ਇਹ ਅਕਸਰ ਉਹਨਾਂ ਦੀ ਕਲਿੰਟਨ ਦੇ ਜਾਣ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਲਿੰਟਨ ਉੱਥੇ ਜਾ ਕੇ ਕਸ਼ਮੀਰ ਮੁੱਦੇ ਦੇ ਉੱਤੇ ਭਾਰਤ ਦੀ ਬਾਂਹ ਮਰੋੜੇਗਾ ਕਿ ਇਹਨੂੰ ਰਿਜ਼ੋਲਵ ਕਰੋ। ਸੋ ਉਹਨਾਂ ਨੇ ਇਸ ਕਿਸਮ ਦਾ ਵਾਕਿਆ ਕਰ ਦਿੱਤਾ ਕਿ ਉਹ ਜਿਹੜਾ ਇਸ਼ੂ ਹੀ ਪਾਸੇ ਚਲਾ ਗਿਆ ਔਰ ਬਿਲਕੁਲ ਜਿਹੜਾ ਉਹਦੀ ਗੱਲ ਤੱਕ ਹੀ ਹੋਣੀ ਸੀ, ਕੰਡੈਮਨੇਸ਼ਨ ਸ਼ੁਰੂ ਹੋ ਗਈ ਕਿਉਂਕਿ ਇੰਡੀਆ ਨੇ ਇੱਕਦਮ ਉਹਨੂੰ ਲਸ਼ਕਰ-ਏ-ਤੌਇਬਾ ਔਰ ਪਾਕਿਸਤਾਨ ਦੇ ਖਾਤੇ 'ਚ ਪਾ ਦਿੱਤਾ। ਅਸੀਂ ਸਮਝਦੇ ਹਾਂ ਵੀ ਹੁਣ ਵੀ ਕਿਉਂਕਿ ਜਿਹੜਾ ਮੂਲ ਮੁੱਦਾ ਈਵਨ ਸੀਏ ਜਾਂ ਦੂਜਿਆਂ ਤੋਂ ਪਹਿਲਾਂ ਵੀ ਉਹ ਕਸ਼ਮੀਰ ਦਾ ਹੈ, ਜਿਹਨੂੰ 202 ਦਿਨ ਹੋ ਗਏ ਨੇ ਕਿ ਵੀ ਕਿਵੇਂ ਜਿਹੜਾ 5 ਅਗਸਤ 2019 ਨੂੰ ਜਿਵੇਂ ਇਹਨਾਂ ਨੇ ਐਬਰੋਗੇਟ ਕੀਤਾ, ਜੰਮੂ ਕਸ਼ਮੀਰ ਨੂੰ 2 ਹਿੱਸਿਆਂ 'ਚ ਤੋੜਿਆ। ਸੋ ਜ਼ਾਹਰ ਹੈ ਕਿ 3 ਵਾਰ ਆਲਰੇਡੀ ਡਿਫਰੈਂਟ ਮੌਕਿਆਂ ਤੇ ਟਰੰਪ ਜਿਹੜਾ ਹੈ ਉਹ ਮੀਡੀਏਸ਼ਨ ਦੀ ਵਿਚੋਲਗੀ ਦੀ ਗੱਲ ਕਰ ਚੁੱਕਾ ਹੈ। ਸੋ ਇਸ ਗੱਲ ਦੀ ਸੰਭਾਵਨਾ ਦਿਖਾਈ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਕਸ਼ਮੀਰ ਮੁੱਦਾ ਜਿਹੜਾ ਉਹ ਡਿਸਕਸ਼ਨ ਦੇ ਵਿੱਚ ਆਏਗਾ। ਸੋ ਇੱਕ ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾਣਾ ਹੈ ਕਿ ਇਹ ਜਿਹੜਾ ਸਾਰੀ ਇਹਨਾਂ ਨੇ ਵਾਇਲੈਂਸ ਵੀ ਕੀਤੀ, ਇੱਕਦਮ ਸਕਰੀਨਸ ਦੇ ਉੱਤੇ ਵਾਇਲੈਂਸ ਆ ਗਈ ਔਰ ਉਹਦੀ ਟਾਈਮਿੰਗ ਵੀ ਤੁਸੀਂ ਦੇਖੋ। ਅਹਿਮਦਾਬਾਦ ਵਾਲੀ ਰੈਲੀ ਉਹਨੂੰ ਇੰਡੀਅਨ ਮੀਡੀਆ ਔਰ ਬਹੁਤ ਵੱਡੀ ਕਾਮਯਾਬੀ ਔਰ ਟਰੰਪ ਔਰ ਮੋਦੀ ਇੱਕ ਦੂਜੇ ਦੀ ਜਿਹੜੀ ਆ ਉਹ ਪਿੱਠ ਖੁਰਕ ਰਹੇ ਨੇ, ਲੇਕਿਨ ਦਿੱਲੀ 'ਚ ਪਹੁੰਚਦੇ ਆ ਜਿੱਥੇ ਰੀਅਲ ਨੈਗੋਸ਼ੀਏਸ਼ਨ ਜਾਂ ਗੱਲਬਾਤ ਦੀ ਕੋਈ ਗੱਲ 'ਚੋਂ ਨਿਕਲਣ ਦਾ ਕੁਝ ਹੋ ਸਕਦਾ ਸੀ, ਉਦੋਂ ਉਹ ਦੂਜੀ ਹਿੰਸਾ ਔਰ ਸੀਏ ਔਰ ਟੈਰਰਿਜ਼ਮ ਔਰ ਦੂਜੇ ਵੱਲ ਸਾਰੀ ਗੱਲ ਮੋੜ ਦਿੱਤੀ ਜਾਂਦੀ ਹੈ। ਔਰ ਨਾਲ ਦੀ ਨਾਲ ਮੈਂ ਇਹ ਵੀ ਦੇਖ ਰਿਹਾ ਕਿ ਇਹ ਉਹਨਾਂ ਨੇ ਇਸ ਕਿਸਮ ਦੀਆਂ ਖਬਰਾਂ ਲਗਾਤਾਰਤਾ ਨਾਲ ਮੀਡੀਆ ਦੇ ਵਿੱਚ ਚੱਲ ਰਹੀਆਂ ਕਿ ਜਿਹਦੇ 'ਚ ਪਾਕਿਸਤਾਨ ਦੇ ਉੱਤੇ ਹਮਲਾ ਖਾਸ ਤੌਰ 'ਤੇ ਆਜ਼ਾਦ ਕਸ਼ਮੀਰ, ਕਿਉਂਕਿ ਆਲਰੇਡੀ ਅਮਿਤ ਸ਼ਾਹ ਔਰ ਦੂਜੇ ਭਾਰਤੀ ਫੌਜੀ ਜਰਨੈਲ ਵੀ ਕਹਿ ਚੁੱਕਾ ਹੈ ਵੀ ਗੱਲਬਾਤ ਕੋਈ ਨਹੀਂ ਹੋਏਗੀ, ਜੇ ਹੋਏਗੀ ਤਾਂ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਨਾਂ ਦੇ ਕਹਿਣ ਮੁਤਾਬਕ ਉਹਨੂੰ ਲਿਬਰੇਟ ਕਰਾਉਣ ਦੀ ਗੱਲ ਹੋਏਗੀ। ਔਰ ਇੱਕ ਪਾਸੇ ਕਸ਼ਮੀਰ ਦੇ ਵਿੱਚ ਜਿਹੜਾ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਿ ਸਭ ਕੁਝ ਨਾਰਮਲ ਹੈ, ਕਿਉਂਕਿ ਜਿਉਂ ਹੀ ਇਹਦੀ ਟਰੰਪ ਦੀ ਵਿਜ਼ਿਟ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ 23 ਫਰਵਰੀ ਨੂੰ ਜਿਹੜਾ ਉੱਥੇ ਲਾਇਆ ਹੋਇਆ ਇੱਕ ਦਾੜੀ ਕੱਟਾ ਜਰਨੈਲ ਹੈ ਢਿੱਲੋਂ, ਲੈਫਟੀਨੈਂਟ ਜਨਰਲ KGS ਢਿੱਲੋਂ, ਔਰ ਖਬਰ ਹੈ ਪੀਸ ਅਚੀਵਡ ਇਨ ਵੈਲੀ ਜਨਰਲ ਢਿੱਲੋਂ, ਉਹਨੇ ਕਿਹਾ ਜੀ ਬਿਲਕੁਲ ਕਿ ਅਸੀਂ ਆਫਟਰ ਦਾ ਪੁਲਵਾਮਾ ਅਟੈਕ ਅਸੀਂ ਜਿਹੜਾ ਚਾਰਜ ਲਿਆ ਸੀ ਔਰ ਹੁਣ ਪੀਸ ਹੈਜ਼ ਬੀਨ ਅਚੀਵਡ ਇਨ ਦਾ ਵੈਲੀ ਓਇੰਗ ਟੂ ਐਫਰਟਸ ਆਫ ਆਲ ਏਜੰਸੀਜ਼ ਵਰਕਿੰਗ ਫॉर ਏ ਕਾਮਨ ਗੋਲ। ਬਿਲਕੁਲ ਸ਼ਾਂਤੀ ਹੈ। ਔਰ ਈਵਨ ਟ੍ਰਿਬਿਊਨ ਦੇ ਨਾਲ ਈਮੇਲ ਇੰਟਰਵਿਊ 'ਚ ਕਿਹਾ ਕਿ ਜੀ ਦਾ ਸਿਨਰਜੀ ਬਿਟਵੀਨ ਦਾ ਫੋਰਸਿਸ ਐਂਡ ਅਦਰ ਏਜੰਸੀਜ਼ had brought about peace in the valley with militancy now gasping and stone throwing fallen to level 0 almost, ਕਿ ਕੋਈ ਹੁਣ ਪੱਥਰ ਸੁੱਟਣ ਦੀਆਂ ਘਟਨਾਵਾਂ ਨਹੀਂ ਹੋ ਰਹੀਆਂ, ਮਿਲੀਟੈਂਸੀ ਖਤਮ ਹੋ ਗਈ, ਕੰਪਲੀਟ ਪੀਸ ਹੈ। ਔਰ ਉਹਨਾਂ ਨੇ ਕਿਹਾ ਕਿ ਦੇਖੋ ਟੂਰਿਸਟ ਆ ਰਹੇ ਨੇ, ਹਾਈ ਪਰਸੈਂਟੇਜ ਆਫ ਸਟੂਡੈਂਟਸ ਅਪੀਅਰਿੰਗ ਇਨ ਐਗਜ਼ਾਮਸ ਐਂਡ 95% ਪੋਲਿੰਗ ਇਨ ਬਲਾਕ ਡਿਵੈਲਪਮੈਂਟ ਕਾਉਂਸਲ ਇਲੈਕਸ਼ਨਸ। ਇਹਨੂੰ ਕੋਈ ਪੁੱਛੇ ਰੈਂਟਾ ਸਿੱਖ ਨੂੰ ਕਿ ਪੰਚਾਇਤ ਇਲੈਕਸ਼ਨਾਂ ਕਿਉਂ ਕੈਂਸਲ ਕੀਤੀਆਂ, ਕਿਉਂ ਨਹੀਂ ਤੁਸੀਂ ਬਾਹਰਲਿਆਂ ਨੂੰ ਉੱਥੇ ਜਾਣ ਦਿੰਦੇ। ਇੰਗਲੈਂਡ ਦੀ ਡੈਬੀ ਅਬਰਾਹਮ ਜਿਹੜੀ ਕਸ਼ਮੀਰ ਚੇਅਰ ਦੀ ਇੰਚਾਰਜ ਮੈਂਬਰ ਪਾਰਲੀਮੈਂਟ,
ਉਹਨੂੰ ਕਿਉਂ ਹਿਊਮਿਲੇਟ ਕਰਕੇ ਦਿੱਲੀ ਤੋਂ ਡਿਪੋਰਟ ਕਰਕੇ ਵਾਪਸ ਦੁਬਈ ਭੇਜਿਆ ਜੇ ਸਭ ਕੁਝ ਨਾਰਮਲ ਹੈ। ਪਰ ਨਾਲ ਦੀ ਨਾਲ ਕਿਉਂਕਿ ਏਜੰਸੀਆਂ ਆਪਣੇ ਕੰਮ ਤੇ ਲੱਗੀਆਂ ਹੋਈਆਂ, ਇਹਨਾਂ ਖਬਰਾਂ ਨੂੰ ਬਹੁਤ ਫਲੈਸ਼ ਕੀਤਾ ਜਾਂਦਾ, ਜਿਵੇਂ ਸਕੂਲਸ ਰੀਓਪਨ ਇਨ ਕਸ਼ਮੀਰ ਵੈਲੀ, ਸਟੂਡੈਂਟਸ ਹੈਪੀ ਟੂ ਰਿਟਰਨ ਟੂ ਕਲਾਸਰੂਮਸ। ਤਸਵੀਰਾਂ 2-4 ਲਾ ਦਿੰਦੇ ਨੇ 2-4 ਬੱਚਿਆਂ ਦੀਆਂ ਕਿ ਜੀ ਬੱਚੇ ਬਹੁਤ ਖੁਸ਼ ਨੇ, ਸਕੂਲ ਵਾਪਸ ਖੁੱਲ ਗਏ ਨੇ। ਔਰ ਹੁਣ ਤਿੰਨੋਂ ਹੀ ਸਾਬਕਾ ਚੀਫ ਮਿਨਿਸਟਰ ਜਿਹੜੇ ਕਸ਼ਮੀਰ ਦੇ ਨੇ, ਫਾਰੂਕ ਅਬਦੁੱਲਾ ਵੀ, ਉਮਰ ਅਬਦੁੱਲਾ ਵੀ ਔਰ ਮਹਿਬੂਬਾ ਮੁਫਤੀ ਵੀ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਵੈਸੇ ਰੱਖਿਆ ਹਿਰਾਸਤ 'ਚ, ਹੁਣ ਪਬਲਿਕ ਸੇਫਟੀ ਐਕਟ ਦੇ ਥੱਲੇ ਬੁੱਕ ਕੀਤਾ ਹੈ। ਜਿਹੜੇ ਸੈਂਟਰ ਦੇ ਮਿਨਿਸਟਰ ਨੇ, ਡਿਫੈਂਸ ਮਿਨਿਸਟਰ, ਹੋਮ ਮਿਨਿਸਟਰ ਤੋਂ ਬਾਅਦ ਮੋਸਟ ਇੰਪੋਰਟੈਂਟ ਮਿਨਿਸਟਰ ਹੈ ਰਾਜਨਾਥ ਸਿੰਘ। ਹੁਣ ਸਰਕਾਰ ਬਜਾਏ ਕਿ ਇਸ ਗੱਲ ਲਈ ਜਵਾਬ ਦੇ ਕਿ ਭਾਈ ਤਿੰਨੋਂ ਹੀ ਜਿਹੜੇ ਪ੍ਰੋ ਇੰਡੀਆ ਰਹੇ ਨੇ, ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ, ਫਾਰੂਕ ਅਬਦੁੱਲਾ ਤਾਂ ਹੁਣ ਸਿਟਿੰਗ ਮੈਂਬਰ ਪਾਰਲੀਮੈਂਟ ਹੈ, ਇਲੈਕਟ ਹੋ ਕੇ ਆਇਆ ਹੈ, ਤੇ ਉਹ ਰਾਜਨਾਥ ਸਿੰਘ ਕਹਿ ਰਿਹਾ, ਔਰ ਇਹਨਾਂ ਦੀ BBC ਦੀ ਖਬਰ ਸੀ, ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ ਦੀ ਰਿਹਾਈ ਲਈ ਮੈਂ ਦੁਆ ਕਰਦਾ ਹੈ। ਰਾਜਨਾਥ ਸਿੰਘ ਜਿਹੜੇ ਫੈਸਲਾ ਲੈਣ ਵਾਲੇ ਨੇ, ਜਿਹੜੇ ਇਸ ਕਿਸਮ ਦਾ ਜਿਹੜਾ ਗੈਰ ਕਾਨੂੰਨੀ ਕੰਮ ਕਰ ਰਹੇ ਨੇ, ਔਰ ਉਹਨਾਂ ਨੇ ਕਿਹਾ ਕਿ ਜੀ ਉਹ ਇਹਨਾਂ ਦੀ ਰਿਹਾਈ ਲਈ ਦੁਆ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਜੀ ਕਿ ਵੀ ਮੈਂ ਇਹ ਵੀ ਆਸ ਕਰਦਾ ਹਾਂ ਕਿ ਜਦੋਂ ਇਹਨਾਂ ਨੂੰ ਰਿਹਾ ਕੀਤਾ ਜਾਏਗਾ, ਇਹ ਫਿਰ ਜੰਮੂ ਕਸ਼ਮੀਰ 'ਚ ਹਾਲਾਤ ਨਾਰਮਲ ਕਰਨ ਦੇ ਲਈ ਮਦਦ ਕਰਨਗੇ। ਔਰ ਇਸ ਸਾਰੇ ਨੂੰ ਉਹਨੇ ਦੁਆ ਦੇ ਨਾਲ ਜੋੜ ਕੇ ਹੀ ਇਹ ਸਾਰੀ ਕਹਾਣੀ ਨੂੰ ਜਿਹੜਾ ਉਹ ਖ਼ਤਮ ਕਰ ਦਿੱਤਾ। ਔਰ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਸਕੂਲਾਂ ਦੇ ਟੈਕਸਟ ਬੁੱਕਸ ਦੇ ਵਿੱਚ ਕੀ ਤਬਦੀਲੀਆਂ ਹੋ ਰਹੀਆਂ ਨੇ, ਔਰ ਇਹ ਵੀ ਅਰੁਣ ਆਨੰਦ ਦੀ ਸਟੋਰੀ ਹੈ, RSS BJP's new plan for Kashmir, prop up Maharaja Hari Singh as a nationalist. Modi government is looking to counter the narrative that Maharaja Hari Singh deliberately delayed signing the instrument of accession until the last moment. ਹੁਣ ਉਹਨਾਂ ਨੇ ਜਦੋਂ ਤੁਸੀਂ ਸਭ ਕੁਝ ਬਦਲਣਾ ਹੀ ਹੈ ਤੇ ਹਿਸਟਰੀ ਵੀ ਬਦਲੋ, ਔਰ ਲੋਕਾਂ ਨੂੰ ਇਹ ਦੱਸੋ ਕਿ ਵੀ ਇਹ ਜਿਹੜਾ ਹੈ ਇਹ ਸਾਰਾ ਪਾਰਟ ਉਹ ਤਾਂ ਬਹੁਤ ਵੱਡਾ ਨੈਸ਼ਨਲਿਸਟ ਸੀ, ਔਰ ਸਾਰਾ ਨਵਾਂ ਨੈਰੇਟਿਵ ਬਣਾ ਦਿਓ। ਔਰ ਜਿਹੜੀ ਅਸੀਂ ਇਸ ਸੈਗਮੈਂਟ ਦੀ ਹੈਡਲਾਈਨ ਦਿੱਤੀ ਸੀ, ਇਹ ਉਸ ਤੋਂ ਹੀ ਹੈ ਕਿ ਕੈਂਪੇਨ ਟੂ ਲਿਬਰੇਟ ਪਾਕਿਸਤਾਨ ਆਕੂਪਾਈਡ ਜੰਮੂ ਐਂਡ ਕਸ਼ਮੀਰ ਫਰੋਮ ਪਾਕਿਸਤਾਨ ਗੇਨਸ ਮੋਮੈਂਟਮ ਔਨ 26th ਐਨੀਵਰਸਰੀ displaced persons remind center of parliament resolution ਕਿ ਇਹ ਜਿਹੜੇ ਕਸ਼ਮੀਰ ਚੋਂ ਨੇ on the 26th anniversary of parliamentary resolution to liberate Pakistan occupied Jammu and Kashmir, displaced people from Pakistan occupied Jammu Kashmir held program in Jammu in various parts of valley as well to remind the center of the resolution. Residents of Gilgit-Baltistan who live in various parts of the world had been using social media to highlight their grievances. On Friday, an aggressive campaign was launched on social media to protect the cultural, ethnicity and languages of the ethnic minorities living in areas illegally occupied by Pakistan. ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਕੱਲਾ ਇਹੀ ਨਹੀਂ ਕਿ ਵੀ ਇਹ ਕੁਛ ਨਾ ਕੁਛ ਪਲਾਨ ਕਰ ਰਹੇ ਨੇ ਆਜ਼ਾਦ ਕਸ਼ਮੀਰ ਦੇ ਉੱਤੇ ਜਿਹੜਾ ਅਟੈਕ ਕਰਨ ਦਾ, ਈਵਨ ਗਿਲਗਿਤ ਬਾਲਸਤਾਨ, ਕਿਉਂਕਿ ਦੇਖੋ ਅਲਟੀਮੇਟਲੀ ਇਹ ਸਾਰੀ ਲੜਾਈ ਔਰ ਜਿਹਦੀ ਅਮਰੀਕਾ ਦੀ ਹਮਾਇਤ ਨਾਲ ਇਹ ਸਾਰਾ ਕੁਝ ਹੋ ਰਿਹਾ, ਇਹ ਨਾ ਉਹਨਾਂ ਨੇ ਆਰਟੀਕਲ 370 ਇਹਨਾਂ ਦੀ ਮਰਜ਼ੀ ਤੋਂ ਬਿਨਾਂ ਹੈ, ਬਰੋ ਇਹ ਵੱਡੀ ਖੇਡ ਜਿਹੜੀ ਹੈ ਉਹ ਇਕਨੋਮਿਕਲ ਕੋਰੀਡੋਰ ਨੂੰ, ਕਿਉਂਕਿ ਲੜਾਈ ਇਕਨੋਮੀ ਦੇ ਉੱਤੇ ਹੈ। ਚਾਈਨਾ ਦਾ ਇੱਕ ਇਕਨੋਮੀ ਦੇ ਪਾਵਰ ਦੇ ਤੌਰ ਤੇ, ਇਕਨੋਮਿਕਲ ਪਾਵਰ ਦੇ ਤੌਰ ਤੇ ਟੌਪ ਕਰਨਾ, ਮਿਲਟਰੀ ਪਾਵਰ ਦੇ ਉਹਨੂੰ ਕਾਊਂਟਰ ਕਰਨ ਲਈ ਜਿਹੜਾ ਭਾਰਤ ਨੂੰ ਇੱਕ ਪ੍ਰੌਕਸੀ ਵਾਰ ਲਈ ਵਰਤਿਆ ਜਾ ਰਿਹਾ, ਔਰ ਇਸ ਇਕਨੋਮਿਕਲ ਕੋਰੀਡੋਰ ਨੂੰ ਰੋਕਣ ਦੇ ਲਈ ਜਿਹਦੇ 'ਚ 80 ਤੋਂ ਜ਼ਿਆਦਾ ਦੇਸ਼ ਜਿਹਦੇ ਨਾਲ ਕੰਟਰੀਜ਼ ਦਾ ਮੇਲ ਹੈ, ਔਰ $380 ਬਿਲੀਅਨ ਦੇ ਕਰੀਬ ਚਾਈਨਾ ਦੀ ਇਨਵੈਸਟਮੈਂਟ ਔਰ ਚਾਈਨੀਜ਼ ਐਕਸਪੈਂਸ਼ਨ ਸਾਰੇ ਪਾਸੇ, ਇਸ ਸਾਰੇ ਦੇ ਵਿੱਚ ਜਿਹੜੀ ਕੀ ਥਾਂ ਹੈ ਉਹ ਗਿਲਗਿਤ ਬਾਲਸਤਾਨ ਹੈ। ਕਿਉਂਕਿ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਦੇ ਨਾਲ ਜਿਹੜਾ ਲੇਟ 60s ਦੇ ਵਿੱਚ ਐਗਰੀਮੈਂਟ ਚਾਈਨਾ ਨੇ ਕੀਤਾ, ਉਸ ਦਾ ਕੁਛ ਏਰੀਆ ਸ਼ਾਇਦ 5000 ਸਕੁਅਰ ਮਾਈਲ ਦੇ ਕਰੀਬ ਥਾਂ ਹੈ, ਉਹ ਸਾਰੀ ਜਿਹੜੀ ਗਿਫਟ ਕੀਤੀ ਹੈ, ਉਹਨੇ ਹੀ ਉਹ ਪੋਸੀਬਲ ਬਣਾਇਆ ਇਕਨੋਮਿਕਲ ਕੋਰੀਡੋਰ। ਉਹਨੇ ਹੀ ਚਾਈਨਾ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਜਿਹੜਾ ਉਹ ਜੁਆਇੰਟ ਕੁਛ ਵੀ
ਸੇਫਟੀ ਦੇ ਥੱਲੇ ਵੀ ਔਰ ਇਕਨੋਮਿਕਲ ਕੋਰੀਡੋਰ ਦੇ ਥੱਲੇ ਵੀ। ਸੋ ਇਹਨਾਂ ਦਾ ਮਕਸਦ, ਔਰ ਜਿਵੇਂ ਹੁਣ ਇਹਨਾਂ ਦੇ ਕਹਿਣ ਮੁਤਾਬਕ ਜੀ ਸੋਸ਼ਲ ਮੀਡੀਆ ਜਾਲੀ ਲੋਕਾਂ ਨੂੰ ਖੜੇ ਕਰਕੇ ਕਿ ਇਹ ਗਿਲਗਿਤੀ ਨੇ, ਇਹ ਬਾਲਸਤਾਨੀ ਨੇ, ਇਹਨਾਂ ਦੀ ਐਥਨੀਸਿਟੀ, ਇਹਨਾਂ ਦੀ ਲੈਂਗੁਏਜ, ਇਹਨਾਂ ਦਾ ਫਲਾਣਾ, ਇਹਨਾਂ ਦਾ ਢਿਮਕਾ, ਜਿਵੇਂ ਲਦਾਖ ਦੇ ਨਾਲ ਲੱਗਦਾ ਰੀਜਨ ਜਿਹੜਾ ਜਿਹਦੇ ਸ਼ੀਆ ਪਾਪੂਲੇਸ਼ਨ, ਉਹਨੂੰ ਵੀ ਇਹ ਯੂਜ਼ ਕਰਦੇ ਨੇ ਕਾਰਗਿਲ ਦੂਜੇ ਪਾਸਿਆਂ ਦੇ ਖਿਲਾਫ ਵਰਤਣ ਦੇ ਲਈ ਔਰ ਵੈਲੀ ਨਾਲੋਂ ਤੋੜਨ ਦੇ ਲਈ। ਸੋ ਕੁੱਲ ਮਿਲਾ ਕੇ ਇਸ ਗੱਲ ਬਾਰੇ ਹਾਲਾਂ ਪਾਕਿਸਤਾਨ ਦੀ ਆਪਣੀ ਇੰਟੈਲੀਜੈਂਸ ਔਰ ਦੂਸਰੇ ਜਿਹਦੇ ਨਾਲ ਉਹਨਾਂ ਨੇ ਜ਼ਰੂਰ ਇਹਨਾਂ ਸਾਰਿਆਂ ਮੀਡੀਆ ਦੇ ਉੱਤੇ ਵੀ ਅੱਖ ਰੱਖਦੇ ਨੇ, ਪਰ ਮੇਰੀ ਹੰਚ ਇਹ ਹੈ ਕਿ ਵੀ ਜਿਸ ਕਿਸਮ ਦਾ ਕਲੈਪਸ ਇੰਡੀਆ ਦਾ ਇਕਨੋਮਿਕਲ ਫਰੰਟ ਤੇ PR ਦੇ ਲੈਵਲ ਦੇ ਉੱਤੇ ਦੁਨੀਆ ਦੇ ਵਿੱਚ ਵੀ ਜੋ ਇਹਨਾਂ ਨੇ ਦਾ ਡਰਾਮਾ ਜੋ ਇਹਨਾਂ ਦਾ ਐਕਸਪੋਜ਼ ਹੋ ਰਿਹਾ ਹੈ ਆਲਰੇਡੀ, ਜੇ ਕਸ਼ਮੀਰ ਮੁੱਦੇ ਤੋਂ ਧਿਆਨ ਹਟਾਉਣ ਦੇ ਲਈ ਕਿ ਉਹ ਸੈਂਟਰ ਆਫ ਡਿਬੇਟ ਨਾ ਬਣੇ, ਇਹ ਇਸ ਕਿਸਮ ਦੀ ਵਾਇਲੈਂਸ ਦਿੱਲੀ ਦੇ ਵਿੱਚ ਜਿਹੜਾ ਇਹਨਾਂ ਦਾ ਲੌਂਗ ਟਰਮ ਇਹਨਾਂ ਦਾ ਰੈਪੂਟੇਸ਼ਨ ਕਿੱਥੇ ਜਾਏਗਾ, ਇੰਡੀਆ ਦਾ ਆਪਣਾ ਕੀਤੇ ਬਿਨਾ ਕਰ ਸਕਦੇ ਨੇ। ਤੇ ਆਉਣ ਵਾਲੇ ਪੀਰੀਅਡ 'ਚ ਜਿੰਨਾ ਪ੍ਰੈਸ਼ਰ ਇਹਨਾਂ ਦੇ ਉੱਤੇ ਬਣੇਗਾ, ਇਹ ਕੋਈ ਨਾ ਕੋਈ, ਕਿਉਂਕਿ ਜਿਵੇਂ ਅਲਟੀਮੇਟਲੀ ਅਸੀਂ ਇਹ ਕੋਟ ਕਰਦੇ ਹੁੰਦੇ ਆ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਸੋ ਇਹ ਕੌਮ ਪ੍ਰਸਤੀ ਨੂੰ ਜਿਹੜਾ ਅਖੀਰਲੇ ਹਥਿਆਰ ਦੇ ਤੌਰ ਤੇ ਵਰਤਣ ਦੇ ਲਈ ਇਹ ਇਸ ਕਿਸਮ ਦਾ ਦੁਸਾਹਸ ਜਿਹਨੂੰ ਕਹਿੰਦੇ ਨੇ, ਈਵਲ ਕਰੇਜ, ਇਹ ਵੀ ਕਰ ਸਕਦੇ ਨੇ ਔਰ ਉਹਦੇ ਕਨਸੀਕੁਐਂਸਸ ਕੀ ਹੋਣਗੇ ਫਿਰ ਜ਼ਾਹਰ ਹੈ ਕਿ ਕੋਈ ਵੀ ਜਿਹੜੀ ਇਸ ਕਿਸਮ ਦਾ ਫਰਦਰ ਜਿਹੜੀ ਹੈ ਦਿਲਵਦੀ ਹੈ ਉਹ ਟਕਰਾ ਉਹ ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਹੋਏਗਾ, ਉਹ ਫਿਰ ਨਿਊਕਲੀਅਰ ਕਿਆਮਤ ਜਿਹੜੀ ਹੈ ਉਸ ਧਰਤੀ ਦੇ ਉੱਤੇ ਭਰਪਾ ਹੋਏਗੀ, ਜਿਹਦੇ 'ਚ ਜਿਹਨੂੰ ਫਿਰ ਇਹ ਹੁੰਦਾ ਹੈ ਕਿ ਵੀ ਨਾ ਡੂਬੇਗੀ ਕਸ਼ਤੀ तो डूबेंगे सारे, ना बचोगे तुम, ना तुम्हारे साथी प्यारे। फिर किसी का भी बचा नहीं होना। और इस वेले बांदरां दे हथ च माचिस की तीली आई हुई है और उस माचिस की तीली दे नाल कोई होर तां हो नहीं सकता, अग ही लाई जा सकती है और ये अग लाउण वाले रस्ते ते तुरे हुए बांदर ने, इस बारे कोई शक शुबा नहीं होना चाहिए। जी डॉक्टर साहब थोड़ा बहुत बहुत शुक्रिया। हुण असीं अपने दर्शकों के मैसेज शेयर करन जा रहे हैं और मैं एक साडे व्यूअर्स ने बड़े प्यारे और बड़े सारे मैसेज लिखे ने, उन्होंने मैं एक अपील करांगी, बेनती करांगी कि रिक्वेस्ट करांगी कि वो इन्ने सारे सानू मैसेज लिखण दी बजाय सानू एक ही मैसेज लिख दिया कर, बड़ी मेहरबानी होएगी। उन्हां दा नाम हैगा मुहाफिज ई पाकिस्तान, उन्होंने काफ़ी सारे मैसेज बड़े वधिया भी लिखे ने। सो कश्मीर बनेगा पाकिस्तान इंशाअल्लाह लिखा और खालिस्तान बारे भी लिखा। सो असीं उन्हां दा शुक्रिया अदा करदे हां और बेनती भी करदे हां। राजविंदर सिंह जी लिखते हैं वी सिक्स हैड नो नेशन इन 1984 बट देयर आर 57 मुस्लिम नेशन, शेम ऑन दैम। हाँ यही कह सकते हैं भी इस वेले उन्हां दे बिल्कुल गटलैस, स्पाइनलैस, टूथलैस गंडोए बने हुए ने, लाइक अर्थवर्म दे आर बिहेविंग। बिल्कुल डॉक्टर साहब एक मैसेज है हिंदू शैतान कश्मीर फ्रीडम, उन्होंने लिखा है सिंह इज नॉट ए किंग अलोंग। उन्होंने काफ़ी मैसेज लिखे हुए हैं इस तरह दे, आई डोंट नो व्हाई ही सेइंग लाइक दैट एंड क्योंकि मुहाफिज काफ़ी सारे मैसेज ने सारे पढ़े हैं। बट कहंदे ने डॉक्टर साहब इंडियंस spent billions of fanfare but failed to extract words of condemnation of Pakistan from Trump. Instead, his praising Pakistan was a surgical strike on Modi's dreams. Allah bless you all. So Albert ji, मैं समझदा भी ਅਸੀਂ ਵੀ ਹੁਣ ਉਹ ਐਟੀਟਿਊਡ ਨਾ ਰੱਖੀਏ ਕਿ ਮੂਤ ਚੋਂ ਮੱਛੀਆਂ ਫੜਨ ਵਾਲੀ ਗੱਲ ਦੇਖੀਏ। ਜਿਸ ਅੰਦਾਜ਼ 'ਚ ਉੱਥੇ ਟਰੰਪ ਨੇ ਜਿਸ ਕਿਸਮ ਦਾ ਕੀਤਾ ਜੋ ਡਰਾਮੇਬਾਜ਼ੀ ਔਰ ਜੋ ਮੁਸਲਮਾਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਉਹਦੀ ਪ੍ਰੈਜ਼ੈਂਸ ਹੋਇਆ, ਉਹਦਾ ਜ਼ਬਾਨ ਨਾ ਖੋਲ੍ਹਣਾ, CA ਦੇ ਉੱਤੇ ਉਹਨਾਂ ਨੂੰ ਕਹਿਣਾ, ਕਸ਼ਮੀਰ ਬਾਰੇ ਦੱਬ ਕੇ ਗੱਲ ਕਰਨਾ, ਪਹਿਲਾਂ ਘੁੱਟ ਕੇ, ਮੈਂ ਸਮਝਦਾ ਵੀ ਆਉਣ ਵਾਲੇ ਦਿਨ ਮਾੜੇ ਦਿਨ ਹੋਣਗੇ ਔਰ ਇਹਨੂੰ ਸਿਰਫ ਇਹਦੇ 'ਚੋਂ ਸੌਲਸ ਲੈਣਾ ਕਿ ਜੀ ਉਹਨੇ ਪਾਕਿਸਤਾਨ ਦੇ ਬਾਰੇ ਉਹ ਨਹੀਂ ਕਿਹਾ, ਹੋਰ ਜੁਆਇੰਟਸ ਸਾਹਮਣੇ ਲੋਕ ਮਰ ਰਹੇ ਨੇ ਉਹਦੀ ਗੱਲ ਨਹੀਂ ਹੈ, ਮੁੰਬਈ 'ਚ ਮਰ ਗਏ, ਪਠਾਨਕੋਟ 'ਚ ਹੋ ਗਿਆ, ਜਿਹੜੇ ਇਹਨਾਂ ਦੇ ਆਪਣੇ ਆਪਰੇਸ਼ਨ ਨੇ ਉਹਨਾਂ ਦੀ ਗੱਲ ਜੁਆਇੰਟ ਸਟੇਟਮੈਂਟ 'ਚ ਕਰਨੀ ਔਰ ਕਸ਼ਮੀਰ ਦਾ ਜਿੱਥੇ ਖੁੱਲੀ ਜੇਲ੍ਹ ਬਣਾਇਆ ਹੋਇਆ ਔਰ 6.5 ਮਹੀਨੇ ਤੋਂ ਜ਼ਿਆਦਾ ਲੋਕਾਂ ਦਾ ਕੀ ਹਾਲ ਹੈ ਉਸ ਦੀ ਗੱਲ ਨਾ ਕਰਨਾ। ਸੋ ਮੇਰਾ ਖਿਆਲ ਹੈ ਵੀ ਇਹਨੂੰ ਸਾਨੂੰ ਇਸੇ ਸੈਂਚ ਹੀ ਦੇਖਣਾ ਚਾਹੀਦਾ ਜੋ ਇਹ ਹੈ। ਬਿਲਕੁਲ। ਸਾਹਿਬ ਸੁਨਾਨੀ ਜੀ ਆਪਣਾ ਪਿਆਰ ਭੇਜਦੇ ਨੇ ਹਮੇਸ਼ਾ ਦੀ ਤਰ੍ਹਾਂ। ਨਾਸਿਰ ਖਾਨ ਜੀ ਕਹਿੰਦੇ ਨੇ ਗ੍ਰੇਟ ਪ੍ਰੋਗਰਾਮ, ਇੰਜੋਏ ਟੂ ਵਾਚ ਇਟ। ਐਂਡ ਫਿਰ ਲਿਖਦੇ ਨੇ ਬਹੁਤ ਸ਼ੁਕਰੀਆ ਭਾਈਜਾਨ।
ਫਿਰ ਸਾਡੇ ਕੋਲ ਮੈਸੇਜ ਹੈਗਾ ਸੁਹੇਲ ਭੱਟ ਜੀ ਦਾ, ਕਹਿੰਦੇ ਡਾਕਟਰ ਸਾਹਿਬ ਜਸਟ ਲਾਈਕ ਐਨ ਐਡਿਕਟ suffers from withdrawal symptom upon not getting his fix, it felt like that for not seeing both of you for 2 days. May Allah bless both of you. ਨਹੀਂ ਮੈਂ ਵੀ ਤੁਹਾਡੇ ਅਸੀਂ ਵੀ ਤੋਂ miss ਕੀਤਾ। ਜਿਹੜਾ ਨਾ ਮਿਲ ਸਕਣਾ ਵੀ ਮਹਿਸੂਸ ਕੀਤਾ ਹੈ। ਜੀ ਔਰ ਇਹ ਮੈਨੂੰ ਦਰਦ ਵੀ ਸੀ ਕਿ ਲੋਕ ਸਫਰ ਕਰ ਰਹੇ ਨੇ ਔਰ ਮੈਂ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾ ਰਿਹਾ ਜੀ ਔਰ ਮੈਂ ਮਾਫੀ ਚਾਹੁੰਦਾ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਫਿਊਚਰ 'ਚ ਭਾਵੇਂ ਟੈਲੀਫੋਨ ਤੇ ਹੀ ਗੱਲ ਹੋਏ ਮੇਨ ਸਟੂਡੀਓ 'ਚ ਇਵੇਂ ਅਸੀਂ ਨਹੀਂ ਗੈਰਾ ਜੀ ਇਸਮਾਇਲ ਕਾਜ਼ੀ ਸਾਹਿਬ ਲਿਖਦੇ ਨੇ ਸਰਦਾਰ ਅੰਕਲ ਲਵ ਯੂ ਕੀਪ ਸਮਾइलिंग। सो मोहम्मद चौधरी लिखते हैं डॉक्टर साहब क्या बनेगा अब इंडियन मुस्लिम का? ਦੇਖੋ ਦੋ ਹੀ ਤਰੀਕੇ ਨੇ ਵੀ ਜਿਸ ਤਰ੍ਹਾਂ ਜੇ ਬਿੱਲੀ ਨੂੰ ਤੁਸੀਂ ਪੁਸ਼ ਕਰਕੇ ਕੰਧ ਨਾਲ ਲਾ ਦਿੰਦੇ ਹੋ ਬੇਸ਼ੱਕ ਉਹ ਡੋਮੈਸਟਿਕ ਪੈਟ ਹੈ ਉਹਦੇ ਵਿਚਲੀ ਵੀ ਫਿਰ ਉਹ ਜਿਹੜੀ ਸ਼ੇਰ ਦੀ ਨਸਲ ਹੈ ਉਹ ਜਾਗ ਪੈਂਦੀ ਹੈ। ਮੈਂ ਸਮਝਦਾ ਵੀ ਕੋਈ ਚੋਇਸ ਨਹੀਂ ਹੈ ਇਸ ਹਿਊਮਿਲੇਸ਼ਨ ਦੀ ਜ਼ਿੰਦਗੀ ਨਾਲੋਂ ਤਾਂ ਜਿਹੜਾ ਹੈ ਉਹ ਖਲੋਣਾ ਔਰ ਡਟ ਕੇ ਲੜਨਾ ਜ਼ੁਲਮ ਦੇ ਖਿਲਾਫ ਇਹੀ ਇੱਕ ਅਣਖ ਦਾ ਰਸਤਾ ਹੋਏਗਾ। ਮੇਰੇ ਖਿਆਲ ਟਾਈਮ ਵੀ ਹੋ ਗਿਆ ਆਪਾਂ ਇੱਥੇ ਬ੍ਰੇਕ ਲਾ ਲੈਣੇ ਆ। ਸੋ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।